ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਦੇ ਉੱਪਰ ਪਾਈਦਾ ਹੈ ਚਾਨਣਾ। ਸੋ ਕਰਦੇ ਹਾਂ ਪ੍ਰੋਗਰਾਮ 'ਚ ਪੂਨੀਆ ਜੀ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਰੁਕ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਤੇ ਜੇਕਰ ਚੱਲੀਏ ਤਾਂ ਸੈਨਾ ਦੇ ਜਵਾਨਾਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੀ ਇਜਾਜ਼ਤ ਮਿਲ ਗਈ ਹੈ ਕੁਝ ਪਾਬੰਦੀਆਂ ਦੇ ਨਾਲ। ਇਹ ਪਹਿਲਾਂ ਕਦੋਂ ਪਾਬੰਦੀਆਂ ਲੱਗੀਆਂ ਸੀ ਤੇ ਹੁਣ ਜਦੋਂ ਇਜਾਜ਼ਤ ਮਿਲੀ ਹੈ ਇਹਨੂੰ ਕਿਵੇਂ ਵੇਖਿਆ ਜਾਵੇ? ਦੇਖੋ, ਜਿਹੜੇ ਆਰਮੀ ਦੇ ਜਿਹੜੇ ਜਵਾਨ ਸੀਗੇ, ਉਹ ਸਾਲ 2020 ਦੀ ਗੱਲ ਹੈ। ਉਹ ਜਦੋਂ ਸੋਸ਼ਲ ਮੀਡੀਆ ਦਾ ਪੀਕ ਚੱਲ ਰਿਹਾ ਸੀ, ਉਦੋਂ ਬਥੇਰੇ ਇਹਨਾਂ ਦੇ ਇੰਡੀਅਨ ਆਰਮੀ ਦੇ ਜਿਹੜੇ ਜਵਾਨ ਸੀ, ਉਹ ਕਈ ਸਾਰੇ ਚੀਜ਼ਾਂ 'ਚ ਫਸੇ ਸੀਗੇ। ਉਹਨਾਂ 'ਚ ਇੱਕ ਹਨੀ ਟਰੈਪ ਦਾ ਮਾਮਲਾ ਸੀਗਾ। ਦੂਜਾ, ਇਹਨਾਂ ਦੀ ਲੋਕੇਸ਼ਨਾਂ ਜਿਹੜੇ ਹੈਗੇ ਆ ਫੇਕ ਆਈਡੀ ਤੋਂ ਜਿਹੜੇ ਚੈਟ ਕਰਦੇ ਹੁੰਦੇ ਸੀ, ਉਹ ਮੰਗਾ ਲੈਂਦੇ ਸੀ। ਤੇ ਹੋਰ ਵੀ ਕਈ ਇਸ ਕਿਸਮ ਦੇ ਕੇਸ ਆਏ ਜਿਨ੍ਹਾਂ 'ਚ ਇਹ ਸਾਹਮਣੇ ਆਇਆ ਸੀਗਾ ਕਿ ਕੁੜੀ ਬਣ ਕੇ ਇਹਨਾਂ ਨਾਲ ਕੋਈ ਗੱਲ ਕਰ ਰਿਹਾ ਹੁੰਦਾ ਸੀਗਾ ਸੋਸ਼ਲ ਮੀਡੀਆ ਤੇ ਇਹਨਾਂ ਤੋਂ ਜਿਹੜੀ ਜਾਣਕਾਰੀਆਂ ਹੁੰਦੀਆਂ ਹੈਗੀਆਂ, ਉਹ ਮੰਗਦਾ ਜੀ। ਹੁੰਦਾ ਸੀਗਾ। ਤੇ ਇਸ ਕਿਸਮ ਦੇ ਕੇਸ ਸੀ। ਕਈ ਸਾਰੇ ਜਵਾਨਾਂ ਨੂੰ ਹਨੀ ਟਰੈਪ 'ਚ ਫਸਾਇਆ ਗਿਆ। ਕਈ ਆਰਮੀ ਦੇ ਜਵਾਨਾਂ ਨੂੰ ਆਪਾਂ ਕਹਿ ਲਈਏ ਕਿ ਜਸੂਸੀ ਦੇ ਕੇਸਾਂ 'ਚ ਫਸਾਇਆ ਗਿਆ। ਤੇ ਉਸ ਕਰਕੇ ਸਾਲ 2020 'ਚ ਇਹ ਬੈਨ ਲੱਗਿਆ ਸੀਗਾ। ਉਹਦੇ 'ਚ ਇਹ ਸੀਗਾ ਕਿ ਜਿੰਨੇ ਵੀ ਸੋਸ਼ਲ ਮੀਡੀਆ ਤਕਰੀਬਨ 89 ਜਿਹੜੇ ਸੋਸ਼ਲ ਮੀਡੀਆ ਸੀਗੇ, 99 ਸੋਸ਼ਲ ਮੀਡੀਆ ਬੇਸਿਕਲੀ ਚਿੰਨ੍ਹਿਤ ਕੀਤੇ ਗਏ ਸੀਗੇ। ਤੇ ਜੀ। ਉਸ ਤੋਂ ਬਾਅਦ ਉਹਨਾਂ ਤੇ ਬੈਨ ਲੱਗ ਗਿਆ ਸੀਗਾ। ਹੁਣ ਇਹਦੇ ਤੇ ਤਾਂ ਇਹੀ ਹੈ ਕਿ ਹੁਣ ਜਿਹੜਾ ਬੈਨ ਖੋਲ੍ਹਿਆ ਗਿਆ, ਉਹਦੇ 'ਚ ਇਹ ਹੈ ਕਿ ਇੱਕ ਤਾਂ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਯੂਟਿਊਬ ਤੇ ਕਮੈਂਟ ਨਹੀਂ ਕਰ ਸਕਦੇ। ਕੰਟੈਂਟ ਜੀ। ਕੰਜ਼ਿਊਮ ਕਰ ਸਕਦੇ ਹੈਗੇ, ਉੱਥੇ ਕਮੈਂਟਬਾਜ਼ੀ ਨਹੀਂ ਕਰ ਸਕਦੇ। ਦੂਜਾ, ਵਟਸਐਪ ਵਗੈਰਾ ਇਸ ਕਿਸਮ ਦੀਆਂ ਜਿਹੜੀਆਂ ਐਪਲੀਕੇਸ਼ਨਸ ਨੇ, ਜਿਹੜੇ ਕਿ ਬੇਸਿਕਲੀ ਮੈਸੇਜਿੰਗ ਵਾਸਤੇ ਇਸਤੇਮਾਲ ਹੁੰਦੀਆਂ ਨੇ, ਮੈਸੇਜ ਭੇਜਣ ਵਾਸਤੇ, ਉਹਦੇ 'ਚ ਸਿਰਫ ਆਪਣੇ ਪਰਿਵਾਰ ਵਾਲਿਆਂ ਨਾਲ ਤੇ ਹੋਰ ਨਿੱਜੀ ਜਿਹੜੀ ਗੱਲਾਂ ਹੁੰਦੀਆਂ ਨੇ, ਉਹ ਕਰ ਸਕਦੇ ਨੇ ਆਪਣੇ ਯਾਰਾਂ ਮਿੱਤਰਾਂ ਨਾਲ। ਮਤਲਬ ਕੋਈ ਉਹਦੇ 'ਚ ਜੀ। ਕੋਈ ਫੋਟੋ ਭੇਜਣਾ, ਲੋਕੇਸ਼ਨ ਭੇਜਣਾ, ਇਸ ਕਿਸਮ ਦੀਆਂ ਨਹੀਂ ਕਰ ਸਕਦੇ। ਮਤਲਬ ਲੋਕੇਸ਼ਨ ਵੀ ਨਹੀਂ ਸ਼ੇਅਰ ਕਰ ਸਕਦੇ। ਇੱਕ ਮਤਲਬ ਇਹਦੇ 'ਚ ਹੈਗੀ ਆ। ਤੇ ਉਹੀ ਜਿਵੇਂ ਪਹਿਲਾਂ ਕਾਰਵਾਈ ਹੁੰਦੀ ਸੀ, ਉਵੇਂ ਹੀ ਜੇ ਕੋਈ ਲੋਕੇਸ਼ਨ ਭੇਜਦਾ ਹੈਗਾ, ਫੋਟੋ ਵੀਡੀਓ ਕੰਟੋਨਮੈਂਟਸ ਦੀ ਜਾਂ ਫਿਰ ਆਰਮੀ ਦੇ ਏਰੀਆਜ਼ ਦੀ ਭੇਜਦਾ ਹੈਗਾ, ਉਹਦੇ ਤੇ ਫਿਰ ਕਾਰਵਾਈ ਕੀਤੀ ਜਾਊਗੀ। ਜੀ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਖਾਲਿਦਾ ਜੀਆ ਦੇ ਬੇਟੇ ਦੀ 17 ਸਾਲ ਬਾਅਦ ਬੰਗਲਾਦੇਸ਼ 'ਚ ਵਾਪਸੀ ਹੋਈ ਹੈ। ਹਾਂਜੀ, ਤਾਂ ਇਹ ਹੈ ਕਿ ਬੰਗਲਾਦੇਸ਼ ਦੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਖਾਲਿਦ ਜਿਆ, ਉਹਨਾਂ ਦੇ ਬੇਟੇ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਤਾਰਿਕ ਰਹਿਮਾਨ, 17 ਸਾਲ ਬਾਅਦ ਉਹਨਾਂ ਨੇ ਮੁਲਕ ਵਾਪਸੀ ਕੀਤੀ ਹੈ। ਉਹ ਗ੍ਰਿਫਤਾਰੀ ਤੋਂ ਬਚਣ ਵਾਸਤੇ ਸਾਲ 2008 'ਚ ਲੰਦਨ ਭੱਜੇ ਸੀਗੇ। ਉਸ ਟਾਈਮ ਸ਼ੇਖ ਹਸੀਨਾ ਦੀ ਸਰਕਾਰ ਆਈ ਸੀ ਤੇ ਉਹਨਾਂ ਦੇ ਖਿਲਾਫ ਜਿਹੜਾ ਤਾਰਿਕ ਵਾਪਸ ਜਦੋਂ ਪਰਤਿਆ ਗਾ ਢਾਕਾ ਏਅਰਪੋਰਟ ਤੇ, ਉਦੋਂ BNP ਉਹਨਾਂ ਦੀ ਜਿਹੜੀ ਪਾਰਟੀ, ਉਹਦੇ 1 ਲੱਖ ਤੋਂ ਵੱਧ ਜਿਹੜੇ ਵਰਕਰ ਸੀਗੇ, ਉਹ ਏਅਰਪੋਰਟ ਆਏ ਨੇ। ਆਪਾਂ ਨੂੰ ਪਤਾ ਹੈ ਫਰਵਰੀ 'ਚ ਬੰਗਲਾਦੇਸ਼ 'ਚ ਚੋਣ ਹੋਣ ਜਾ ਰਹੇ ਨੇ। ਤੇ ਦੇਖਦੇ ਹਾਂ ਕਿ BNP, ਉੱਦਾਂ ਕਿਹਾ ਜਾ ਰਿਹਾ ਹੈਗਾ ਕਿ BNP ਉੱਥੇ ਵੱਡੀ ਪਲੇਅਰ ਹੈ। ਲੋਕ ਇਹ ਵੀ ਕਹਿ ਰਹੇ ਨੇ ਕਿ ਅਗਲਾ ਜਿਹੜਾ ਪ੍ਰਧਾਨ ਮੰਤਰੀ ਹੈ, ਉਹ ਬਹੁਤ ਹੱਦ ਤੱਕ ਖਾਲਿਦ ਜਿਆ ਦਾ ਜਿਹੜਾ ਮੁੰਡਾ ਗਾ ਤਾਰਿਕ ਰਹਿਮਾਨ, ਇਹ ਬਣ ਸਕਦਾ ਗਾ। ਇਹਨੇ ਤਕਰੀਬਨ 17-18 ਮਿੰਟ ਦਾ ਭਾਸ਼ਣ ਦਿੱਤਾ ਤੇ ਇਹਦੇ 'ਚ ਹਾਲਾਂਕਿ ਸ਼ੇਖ ਹਸੀਨਾ ਬਾਰੇ ਇਹਨੇ ਕੋਈ ਵੀ ਸ਼ਬਦ ਨਹੀਂ ਕਿਹਾ। ਇਹਨੇ ਕਿਹਾ ਕਿ ਅਸੀਂ ਨਵਾਂ ਮੁਲਕ ਬਣਾਵਾਂਗੇ, ਸ਼ਾਂਤੀ ਸਥਾਪਿਤ ਕਰਾਂਗੇ, ਇਸ ਕਿਸਮ ਦੀਆਂ ਜੀ। ਗੱਲਾਂ ਹੀ ਕੀਤੀਆਂ। ਤੇ ਖਾਸੀ ਵੱਡੀ ਜਿਹੜੀ ਭੀੜ ਸੀਗੀ ਉਹ ਦੇਖਣ ਨੂੰ ਮਿਲੀ ਹੈ। ਬਾਅਦ 'ਚ ਫਿਰ ਜਦੋਂ ਇਹ ਖਤਮ ਹੋਇਆ ਇਹਨਾਂ ਦਾ, ਉਸ ਤੋਂ ਬਾਅਦ ਇਹ ਪੂਰੀ ਰੈਲੀ ਵਰਗਾ ਇਹਨਾਂ ਨੇ ਫਿਰ ਮਾਮਲਾ ਬਣਾ ਲਿਆ ਸੀ। ਤੇ ਇਹਦੇ ਤੇ 2014 'ਚ ਵੀ ਕਈ ਸਾਰੇ ਮਾਮਲੇ ਦਰਜ ਕੀਤੇ ਗਏ, 2008 'ਚ ਦਰਜ ਕੀਤੇ ਗਏ। ਘਰ ਵਾਪਸੀ ਹੋਈ ਹੈ। 3 ਦਿਨਾਂ ਦਾ ਸ਼ਡਿਊਲ ਹੈ ਜੀ, ਦੱਸਿਆ ਜਾ ਰਿਹਾ ਹੈਗਾ। ਤੇ 26 ਦਸੰਬਰ ਨੂੰ ਕਿਹਾ ਜਾ ਰਿਹਾ ਹੈਗਾ ਕਿ ਜ਼ਿਆਉਰ ਰਹਿਮਾਨ ਸਾਹਿਬ ਦੀ ਕਬਰ ਤੇ ਸ਼ਰਧਾਂਜਲੀ ਦੇਣ ਜਾਊਗਾ। ਤੇ 27 ਨੂੰ ਚੋਣਾਂ ਦੀ ਤਿਆਰੀ ਵਾਸਤੇ ਵੋਟਰ ਜਿਹੜਾ ਪੰਜੀਕਰਨ ਹੈ, ਉਹਦੇ ਤੇ ਕੰਮ ਕਰੂਗਾ। ਤੇ ਫਿਰ 27 ਨੂੰ ਹੀ ਢਾਕਾ ਯੂਨੀਵਰਸਿਟੀ ਦੇ ਵਿੱਚ ਜਿਹੜੇ ਸਟੂਡੈਂਟਾਂ ਨੇ ਵਿਦਰੋਹ ਕੀਤਾ ਸੀਗਾ, ਉਹਨਾਂ ਨੂੰ ਮਤਲਬ ਐਡਰੈਸ ਵੀ ਕਰੂਗਾ। ਤੇ ਫਿਰ ਉਹ ਜਿਹੜੇ ਉਸ 'ਚ ਜੁਲਾਈ ਦੇ ਵਿੱਚ ਜਦੋਂ ਵਿਦਰੋਹ ਹੋਇਆ ਸੀਗਾ, ਬਗਾਵਤ ਹੋਈ ਸੀ, ਉਦੋਂ ਜਿਹੜੇ ਸਟੂਡੈਂਟ ਜ਼ਖਮੀ ਹੋਏ ਸੀ, ਫੱਟੜ ਹੋਏ ਸੀ, ਉਹਨਾਂ ਨਾਲ ਵੀ ਮੁਲਾਕਾਤ ਇਹਦੀ ਰਹੂਗੀ। BNP ਜਿਹੜੀ ਉੱਥੋਂ ਦੀ ਪਾਰਟੀ ਹੈਗੀ ਆ, ਉਹ ਮਤਲਬ ਬੇਸਿਕਲੀ ਜਿਵੇਂ ਇੱਥੇ BJP ਕਾਂਗਰਸ ਹੈ, ਉੱਥੇ ਸ਼ੇਖ ਹਸੀਨਾ ਦੀ ਪਾਰਟੀ ਹੁੰਦੀ ਸੀ ਅਤੇ BNP ਪਾਰਟੀ ਹੁੰਦੀ ਸੀਗੀ। ਤੇ ਜੀ। ਇਹ ਮੰਨਿਆ ਜਾ ਰਿਹਾ ਹੈਗਾ ਕਿ ਬਹੁਤ ਹੱਦ ਤੱਕ ਤਾਰਿਕ ਰਹਿਮਾਨ ਹੋਰਾਂ ਨੂੰ ਲੀਡ ਇਸ ਚੋਣਾਂ 'ਚ ਮਿਲਦੀ ਨਜ਼ਰ ਆ ਰਹੀ ਹੈ।
ਜੀ, ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉੱਧਰ ਜਬਰਨ ਸਾਈਨ ਅਤੇ ਇੱਕੋ ਫੋਟੋ ਤੇ ਪੁਲਿਸ ਨੇ 20 ਕੇਸ ਬਣਾ ਦਿੱਤੇ ਦਿੱਲੀ ਦੰਗਿਆਂ ਦੇ ਮਾਮਲੇ ਦੇ ਵਿੱਚ। 5 ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਬਰੀ ਕੀਤਾ ਗਿਆ ਹੈ। ਕੋਰਟ ਨੇ ਕਿਹਾ ਇਹ ਜਿਹੜੇ ਗਵਾਹ ਤੁਹਾਡੇ ਭਰੋਸੇਮੰਦ ਨਹੀਂ ਗੇ। ਦੇਖੋ, ਦਿੱਲੀ ਦੇ ਵਿੱਚ ਸਾਲ 2020 ਚ ਸੀਐਨਆਰਸੀ ਦੇ ਅੰਦੋਲਨ ਦੌਰਾਨ ਜਿਹੜੇ ਦੰਗੇ ਹੋਏ ਸੀ ਤੇ ਉਸ ਦੌਰਾਨ ਆਪਾਂ ਨੂੰ ਪਤਾ ਕਿੰਨੇ ਮੁਸਲਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ 'ਚ ਉਹ ਸਾਰੇ ਕੇਸ ਦਿੱਲੀ ਪੁਲਿਸ ਨੇ ਜਿਹੜੇ ਦਰਜ ਕੀਤੇ ਸੀਗੇ, ਉਹਨਾਂ 'ਚ ਦਿੱਲੀ ਪੁਲਿਸ ਦੇ ਕੋਲ ਕੋਈ ਠੋਸ ਨਾ ਤਾਂ ਸਬੂਤ ਹੈਗੇ, ਨਾ ਕੋਈ ਆਧਾਰ ਹੈਗੇ ਆ। ਹੁਣ ਜਿਹੜੇ ਇਹ 5 ਜਾਣੇ ਨੇ, ਇਹ ਜਮਾਂ ਆਮ ਬੰਦੇ ਨੇ। ਕੋਈ 5 ਜਾਣਿਆਂ 'ਚ ਕੋਈ ਮਿਸਤਰੀ ਹੈ, ਕੋਈ ਮਜ਼ਦੂਰ ਸੀਗਾ, ਕੋਈ ਟੈਂਪੋ ਚਲਾਉਂਦਾ ਸੀ, ਕਦੇ ਕੋਈ ਆਟੋ ਚਲਾਉਂਦਾ ਸੀਗਾ। ਅਬਦੁਲ ਸੱਤਾਰ, ਹਨੈਨ, ਆਰਿਫ, ਤਨਵੀਰ, ਖਾਲਿਦ, ਨਾਂ ਤੋਂ ਤੁਹਾਨੂੰ ਪਤਾ ਹੀ ਲੱਗਿਆ ਹੋਊਗਾ ਕਿ ਇਹ ਪੰਜੇ ਦੇ ਪੰਜੇ ਮੁਸਲਮਾਨ ਸੀਗੇ। ਤੇ ਜਿਵੇਂ ਖਾਲਿਦ ਸੀਗਾ ਇਹਦੇ 'ਚ, ਮੁਹੰਮਦ ਖਾਲਿਦ, ਉਹ ਟੇਲਰ ਦਾ ਕੰਮ ਕਰਦਾ ਸੀਗਾ। ਤੇ ਇਹਨਾਂ ਤੇ ਜੀ, ਮਤਲਬ ਆਰੋਪ ਲਾਇਆ ਗਿਆ ਸੀਗਾ ਕਿ ਇਹਨਾਂ ਨੇ ਪੈਟਰੋਲ ਪੰਪ ਤੇ ਹਮਲਾ ਕੀਤਾ, ਉੱਥੇ ਫਿਰ ਦੁਕਾਨਾਂ ਸਾੜੀਆਂ, ਇਸ ਕਿਸਮ ਦੇ। ਤੇ ਇਹਦੇ 'ਚ ਤਾਂ ਇਹ ਹੈ ਕਿ ਇਹਨਾਂ ਨੂੰ ਬਰੀ ਕਰ ਦਿੱਤਾ ਗਿਆ। ਬਰੀ ਕਰਦਿਆਂ ਕੋਰਟ ਨੇ ਕਿਹਾ ਵੀ ਹੈ ਕਿ ਨਾ ਤਾਂ ਦਿੱਲੀ ਪੁਲਿਸ ਕੋਈ ਇਹਨਾਂ ਦੇ ਖਿਲਾਫ ਸਬੂਤ ਨੇ, ਨਾ ਕੋਈ ਠੋਸ ਗੱਲ। 5 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਨੇ ਤੇ ਇਹਨਾਂ ਨੂੰ ਉਹ ਕਰ ਦਿੱਤਾ ਗਿਆ। ਹੁਣ ਆਸ ਇਹ ਵੀ ਲਾਈ ਜਾ ਰਹੀ ਹੈ ਕਿ ਜਿਵੇਂ ਆਮ ਜਿਹੜੇ ਲੋਕ ਗ੍ਰਿਫਤਾਰ ਕੀਤੇ ਗਏ ਸੀ ਉਹ ਤਾਂ ਹੋ ਰਹੇ ਨੇ ਬਰੀ। ਇਹਦੇ ਨਾਲ ਜੀ, ਨਾਲ ਜਿਵੇਂ ਉਮਰ ਖਾਲਿਦ, ਸ਼ਰਜੀਲ ਇਮਾਮ ਵਰਗੇ, ਹਾਲਾਂਕਿ ਉਹਨਾਂ ਨੂੰ ਵੱਡੀ ਚੁਣੌਤੀ ਦੱਸਿਆ ਸੀਗਾ। ਪਿਛਲੀ ਜਦੋਂ ਤਾਰੀਖ ਸੀ ਸੁਪਰੀਮ ਕੋਰਟ 'ਚ ਉਹਨਾਂ ਦੀ ਜ਼ਮਾਨਤ ਵਾਸਤੇ, ਮੈਂ ਦੱਸਿਆ ਸੀਗਾ ਕਿ ਕਿਵੇਂ ਦਿੱਲੀ ਪੁਲਿਸ ਨੇ ਕਿਹਾ ਕਿ ਇਹ ਤਾਂ ਜੀ ਦਿਮਾਗੀ ਟੈਰਰਿਸਟ ਨੇ, ਦਿਮਾਗੀ ਆਤੰਕਵਾਦੀ ਨੇ, ਤਾਂ ਆਮ ਆਤੰਕਵਾਦੀਆਂ ਨਾਲੋਂ ਜ਼ਿਆਦਾ ਖਤਰਨਾਕ ਨੇ। ਤਾਂ ਉਹਨਾਂ ਦਾ ਵੀ ਜੀ, ਚੱਲ ਰਿਹਾ ਹੈਗਾ। ਹਾਲਾਂਕਿ ਉਹ ਸਟੂਡੈਂਟ ਹੈਗੇ, ਆਪਾਂ ਨੂੰ ਪਤਾ ਸਾਰੇ। ਕੋਈ ਜੇਐਨਯੂ ਯੂਨੀਵਰਸਿਟੀ ਦਾ ਸੀਗਾ, ਕੋਈ ਦਿੱਲੀ ਯੂਨੀਵਰਸਿਟੀ ਦਾ, ਕੋਈ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ। ਤੇ ਹਾਲਾਂਕਿ ਉਹਨਾਂ ਨੂੰ ਮਤਲਬ ਮੈਨੂੰ ਲੱਗਦਾ ਗਾ ਕਿ ਉਹਨਾਂ ਦੇ ਖਿਲਾਫ ਵੀ ਕੋਈ ਸਬੂਤ ਤਾਂ ਹੈ ਨਹੀਂ ਦਿੱਲੀ ਪੁਲਿਸ ਕੋਲ, ਸਿਰਫ ਕਹਾਣੀਆਂ ਨੇ, ਕਨਸਪੀਰੇਸੀ ਥਿਊਰੀਆਂ ਨੇ। ਉਹਨਾਂ ਨੂੰ ਵੀ ਜ਼ਮਾਨਤ ਮੈਨੂੰ ਲੱਗਦਾ ਗਾ ਕਿ ਦੇਰ ਸਵੇਰ ਮਿਲ ਹੀ ਜਾਊਗੀ। ਪਰ 5-6 ਸਾਲ ਦਾ ਸਫ਼ਰ ਬਹੁਤ ਵੱਡਾ ਸਫ਼ਰ ਹੁੰਦਾ ਹੈਗਾ। ਤੁਸੀਂ ਕੋਈ ਕ੍ਰਾਈਮ ਵੀ ਨਹੀਂ ਕਮਿਟ ਕੀਤਾ ਹੁੰਦਾ, ਫਿਰ ਵੀ 5-7-6 ਸਾਲ ਤੁਸੀਂ ਚਾਰ ਦੀਵਾਰੀ 'ਚ ਬੰਦ ਰਹੋ ਜੇਲ੍ਹ ਦੀ। ਇਹ ਬਹੁਤ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਜ਼ੁਲਮ ਹੀ ਹੈ। ਜਿਹੜੇ ਜਿਨ੍ਹਾਂ ਨੇ ਕੁਛ ਨਹੀਂ ਕੀਤਾ ਹੁੰਦਾ ਉਹਨਾਂ ਨਾਲ ਤਾਂ ਇਹ ਫਿਰ ਧੱਕਾ ਹੀ ਹੈ। ਜੀ, ਬਿਲਕੁਲ। ਜਿਹੜੇ ਅੰਦਰ ਨੇ ਉਹ ਆਪਣੀ ਬੇਕਸੂਰਗੀ ਨੂੰ ਸਾਬਤ ਨਹੀਂ ਕਰ ਪਾਉਂਦੇ ਤੇ ਜਿਹੜੇ ਬਾਹਰ ਨੇ ਜਿਨ੍ਹਾਂ ਨੇ ਅੰਦਰ ਦਿੱਤੇ ਨੇ, ਉਹ ਇਹ ਨਹੀਂ ਸਾਬਤ ਕਰ ਪਾਉਂਦੇ ਵੀ ਅਸੀਂ ਕਿਉਂ ਉਹਨਾਂ ਨੂੰ ਅੰਦਰ ਦਿੱਤਾ। ਵੈਸੇ ਇਸ ਤੇ ਬਹੁਤ ਵਾਰੀ ਮੈਂ ਗੱਲ ਸੁਣੀ ਹੈ ਸੀਨੀਅਰ ਪੱਤਰਕਾਰਾਂ ਨੂੰ ਗੱਲ ਕਰਦਿਆਂ ਵੀ ਭਾਈ ਜਿਹੜੇ ਇਸ ਤਰੀਕੇ ਦੇ ਗਲਤ ਕੇਸ ਬਣਾਉਂਦੇ ਨੇ ਉਹਨਾਂ ਦੇ ਲਈ ਵੀ ਸਖਤ ਕਾਨੂੰਨ ਬਣਨੇ ਚਾਹੀਦੇ ਨੇ, ਤਾਂ ਕਿ ਇੱਕ ਡਰ ਤਾਂ ਰਹੇ ਵੀ ਭਾਈ ਜੇਕਰ ਅਸੀਂ ਅਜਿਹਾ ਕਰਦੇ ਹਾਂ, ਕਿਸੇ ਦੇ 5, 7, 10 ਸਾਲ ਲਾਈਫ ਦੇ ਖਰਾਬ ਕਰਦੇ ਹਾਂ ਤਾਂ ਸਾਨੂੰ ਇਸ ਦਾ ਵੱਡਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ। ਬਹੁਤ ਵੱਡਾ ਲੂਪ ਹੋਲ ਹੈ। ਇਹਨੂੰ ਭਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਤੁਸੀਂ ਕੀ ਕਹਿੰਦੇ ਹੋ? ਬਿਲਕੁਲ, ਮੈਂ ਵੀ ਇਹ ਗੱਲ ਮੰਨਦਾ ਗਾ ਕਿ ਜਿਹੜਾ ਮਸ਼ੀਨਰੀ ਦਾ ਗਲਤ ਇਸਤੇਮਾਲ ਸਰਕਾਰਾਂ ਕਰਦੀਆਂ ਨੇ, ਅਫਸਰਾਂ ਤੇ ਹੂੰ, ਦਾਅਵ ਲਾ ਕੇ ਐਸਐਸਪੀ ਜਾਂ ਫਿਰ ਐਸਐਚਓ ਨੂੰ ਫੋਨ ਕਰ ਕੇ ਝੂਠੇ ਮੁਕੱਦਮੇ ਦਰਜ ਕਰਾਣੇ, ਲੋਕਾਂ ਨੂੰ, ਜਿਹੜੇ ਬੇਕਸੂਰੇ ਲੋਕ ਨੇ ਉਹਨਾਂ ਨੂੰ ਜੇਲ੍ਹਾਂ 'ਚ ਸਾੜਨਾ। ਇਹ ਤਾਂ ਕੋਈ ਸਖਤ ਇਹਦਾ ਅਲਟਰਨੇਟਿਵ ਤਾਂ ਹੋਣਾ ਹੀ ਚਾਹੀਦਾ। ਮਤਲਬ ਜਿਹੜੇ ਲੋਕ ਫਰਜ਼ੀ ਮੁਕੱਦਮੇ ਦਰਜ ਕਰਦੇ ਨੇ ਉਹਨਾਂ ਤੇ ਵੀ ਫਿਰ ਮਤਲਬ ਕਾਰਵਾਈਆਂ ਤਾਂ ਹੋਣੀਆਂ ਹੀ ਚਾਹੀਦੀਆਂ। ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਬਿਲਕੁਲ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਬਿਹਾਰ ਤੋਂ ਵੀ ਜੱਗੋਂ ਤੇਰਵੀਆਂ ਖਬਰਾਂ ਹੀ ਆਉਂਦੀਆਂ ਨੇ। ਬਿਹਾਰ 'ਚ ਕਹਿੰਦੇ ਵੀ ਗੁੰਡਾ ਬੈਂਕ ਚੱਲਦਾ ਹੈ। ਘਰਵਾਲੀ ਨੂੰ ਦੇਖ ਕੇ ਕਰਜ਼ਾ ਦਿੰਦੇ ਨੇ ਵੀ ਘਰਵਾਲੀ ਕਿਹੋ ਜਿਹੀ ਹੈ। ਏਜੰਟ ਸਿੱਧਾ ਕਹਿੰਦੇ ਨੇ ਵੀ ਭਾਈ ਪੈਸੇ ਨਾ ਦਿੱਤੇ ਤਾਂ ਇਹਨੂੰ ਚੱਕ ਕੇ ਲੈ ਜਾਵਾਂਗੇ। ਇਹ ਕੀ ਚੱਲੀ ਜਾਂਦਾ? ਤੁਸੀਂ ਹੈਰਾਨ ਹੀ ਹੋਵੋਗੇ। ਮਤਲਬ ਜਦੋਂ ਤੁਸੀਂ ਆਪ ਵੀ ਇਸ ਖਬਰ ਦੀ ਹੈਡਲਾਈਨ ਪੜ੍ਹ ਰਹੇ ਹੋਵੋਗੇ, ਤੁਹਾਨੂੰ ਵੀ ਬੜਾ ਅਜੀਬ ਲੱਗਿਆ ਹੋਊਗਾ ਕਿ ਕਿਵੇਂ ਜਿਹੜਾ ਇਹ ਅਨਆਰਗਨਾਈਜ਼ਡ ਬੈਂਕ ਨੇ, ਅਨਆਥੋਰਾਈਜ਼ਡ ਬੈਂਕ, ਜਿਹੜੇ ਕਰਜ਼ਾ ਦੇਣ ਵਾਲੇ ਹੁੰਦੇ, ਮਹਾਜਨ ਤੁਸੀਂ ਇੱਕ ਹਿਸਾਬ ਨਾਲ ਕਹਿ ਸਕਦੇ ਹੋ, ਇਹ ਕਿਵੇਂ ਕਰਜ਼ਾ ਦਿੰਦੇ ਨੇ। ਮਤਲਬ ਜੀ, ਉੱਥੇ ਬਿਹਾਰ ਦੇ ਵਿੱਚ ਗਰੀਬੀ ਬਹੁਤ ਜ਼ਿਆਦਾ ਹੈ। ਮਤਲਬ ਗਰੀਬ ਆਦਮੀ ਕਰਜ਼ ਕਿਉਂ ਲੈਂਦਾ ਗਾ? ਕਈ ਵਾਰ ਉਹਨੇ ਕੋਈ ਰੇਹੜੀ ਲਾਣੀ ਹੁੰਦੀ ਹੈ, ਕਈ ਵਾਰ ਉਸਨੂੰ ਰਿਕਸ਼ਾ ਖਰੀਦਣਾ ਹੁੰਦਾ, ਕਦੇ ਕੁਛ ਕਰਨਾ ਹੁੰਦਾ ਗਾ। ਉਹਦੇ ਜੀ, 'ਚ ਉਸ ਨੂੰ ਆਪਾਂ ਨੂੰ ਪਤਾ 10%, 5% ਇਹ ਜਿਹੜਾ ਰੇਟ ਹੈਗਾ ਪਰ ਮੰਥ ਦਾ, ਮੈਂ ਕਹਿ ਰਿਹਾ ਗਾ, ਜਿਹੜਾ ਕਿ ਹੂੰ, 5% ਦੀ ਜੇ ਆਪਾਂ ਗੱਲ ਕਰੀਏ ਤਾਂ 60% ਹੋ ਗਿਆ ਸਾਲ ਦਾ ਐਨੂਅਲ। ਜੀ, ਏਡੇ ਜੀ, ਜੀ, ਮਹਿੰਗੇ ਰੇਟਾਂ ਤੇ ਉਹਨਾਂ ਨੂੰ ਕਰਜ਼ ਮਿਲਦਾ ਗਾ। ਉਹਦੇ 'ਚ ਉਹ ਕੋਈ, ਕਿਉਂਕਿ ਮਜ਼ਦੂਰਾਂ ਕੋਲ ਕਿਹੜੀ, ਆਪਾਂ ਨੂੰ ਪਤਾ ਗਰੀਬ ਆਦਮੀ ਕੋਲ ਕਿਹੜਾ ਵੱਡਾ ਆਲੀਸ਼ਾਨ ਬੰਗਲਾ ਹੁੰਦਾ ਹੈ, ਕੋਈ ਮੋਟਰ ਕਾਰ ਹੁੰਦੀ ਹੈ, ਉਹਦੇ ਕੋਲ ਤਾਂ ਕੁਛ ਨਹੀਂ। ਉਹਦੀ ਜਨਾਨੀ ਨੂੰ ਦੇਖ ਕੇ ਕਰਜ਼ਾ ਦਿੰਦੇ ਨੇ। ਤੇ ਉਹਦੇ 'ਚ ਫਿਰ ਕਿ ਬਈ ਜੇ ਨਾ ਦਿੱਤਾ ਕਰਜ਼ਾ ਤਾਂ ਤੁਹਾਡੀ
ਜਨਾਨੀ ਨੂੰ ਚੱਕ ਲਿਆ ਜਾਵਾਂਗੇ। ਤਾਂ ਐਡਾ ਭੈੜਾ ਕੰਮ ਚੱਲ ਰਿਹਾ ਹੈਗਾ। ਬਿਹਾਰ ਜਿਹੜਾ ਜੰਗਲ ਰਾਜ ਉੱਥੇ ਮਤਲਬ ਹੁਣ ਵੀ ਕੰਟੀਨਿਊ ਹੈ। ਉੱਥੇ ਜੰਗਲ ਰਾਜ ਹੀ ਨੂੰ ਤੁਸੀਂ ਕਹੋਗੇ ਕਿ ਕਿਵੇਂ ਜਿਹੜਾ ਮਤਲਬ ਸਿਸਟਮ ਹੈ ਪੂਰਾ ਕਰਜ਼ਦਾਰੀ ਦਾ, ਗਰੀਬਾਂ ਨਾਲ ਜਿਹੜਾ ਧੱਕਾ, ਉਹ ਤੁਸੀਂ ਇਹ ਖਬਰ ਤੋਂ ਸਮਝੋ। ਇਹ ਸਾਡੇ ਆੜੀ ਨੇ IMC ਤੋਂ ਸਾਡੇ ਨਾਲ ਹੀ ਪੜ੍ਹੇ ਹੋਏ ਸੀਗੇ ਪੱਤਰਕਾਰ, ਉਹਨਾਂ ਜੀ। ਨੇ ਇਸ ਖਬਰ ਨੂੰ ਬ੍ਰੇਕ ਕੀਤਾ ਹੈਗਾ। ਤਾਂ ਕਾਫੀ ਮਤਲਬ ਉਹਨੇ ਜਦੋਂ ਅੱਜ ਭੇਜੀ ਮੈਨੂੰ, ਤਾਂ ਮੈਨੂੰ ਵੀ ਲੱਗਿਆ ਕਿ ਯਾਰ ਬੜਾ ਅਜੀਬ ਹੀ ਚੱਕਰ ਹੈ। ਜੀ, ਬੇਹੱਦ ਹੈਰਾਨ ਕਰਨ ਵਾਲੀ ਇਹ ਚੀਜ਼ ਹੈ। ਜੰਗਲ ਰਾਜ ਸ਼ਬਦ ਤੁਸੀਂ ਵਰਤਿਆ ਹੈ, ਇਲੈਕਸ਼ਨਾਂ ਦੇ ਵਿੱਚ ਇਹ ਸ਼ਬਦ ਜਿੰਨਾ ਵਰਤਿਆ ਗਿਆ ਹੈ, ਜਿੰਨਾ ਜੇਕਰ ਇਸ ਤੇ ਧਿਆਨ ਵੀ ਉਨਾ ਦਿੱਤਾ ਜਾਂਦਾ ਹੈ, ਵਾਅਦੇ ਵੈਸੇ ਹੋਏ ਨੇ ਵੀ ਜੰਗਲ ਰਾਜ ਖਤਮ ਕਰਨਾ ਹੈ, ਫਲਾਨਾ ਕਰਨਾ, ਢਮਕਾਨਾ ਕਰਨਾ ਹੈ, ਪਰ ਇਹ ਵੱਧਦਾ ਜਾਂਦਾ ਹੈ, ਖਤਮ ਕਿੱਥੇ ਹੁੰਦਾ ਹੈ। ਅੱਗੇ ਚੱਲਦੇ ਹਾਂ, ਉਧਰ ਰਾਜਨੀਤਿਕ ਦਲਾਂ ਨੂੰ ਇਲੈਕਟੋਰਲ ਟਰਸਟ ਦੇ ਜ਼ਰੀਏ 3800 ਤੇ 11 ਕਰੋੜ ਰੁਪਏ ਦਾ ਚੰਦਾ ਆਇਆ। ਉਮੀਦ ਦੇ ਮੁਤਾਬਕ ਉਹੀ ਹੋਇਆ, ਭਾਜਪਾ ਨੂੰ ਸਭ ਤੋਂ ਜ਼ਿਆਦਾ, ਕਾਂਗਰਸ ਉਸ ਤੋਂ ਬਾਅਦ। ਪਾਇਓ ਜਰਾ ਚਾਨਣਾ। ਹਾਂਜੀ, ਜਿਵੇਂ ਇੱਕ ਤਾਂ ਇਲੈਕਟੋਰਲ ਬੌਂਡਸ ਬਾਰੇ ਆਪਾਂ ਗੱਲ ਕੀਤੀ ਸੀ। ਇਹ ਇਲੈਕਟੋਰਲ ਜੀ, ਟਰਸਟ ਫੰਡ ਹੈਗਾ, ਜਿਹਦੇ 'ਚ ਇਹ ਆਪਾਂ ਨੂੰ ਪਤਾ ਕਿ ਹਾਲਾਂਕਿ ਇਹਨਾਂ 'ਤੇ ਬੈਨ ਲਾ ਦਿੱਤਾ ਗਿਆ ਸੀਗਾ, ਤੇ ਉਸ ਤੋਂ ਬਾਵਜੂਦ ਮਤਲਬ ਜਿਹੜਾ ਇਲੈਕਟੋਰਲ ਟਰਸਟ ਹੈ, ਉਹਦੀ ਜਿਹੜੀ ਰਿਪੋਰਟ ਆਈ ਹੈ, ਉਹਦੇ 'ਚ ਇਹ ਦੱਸਿਆ ਗਿਆ ਕਿ ਜਿਹੜਾ ਚੰਦਾ ਆਇਆ ਸੀਗਾ ਟੋਟਲ, ਉਹਦੇ 'ਚ ਇਸ ਟਰਸਟ ਰਾਹੀਂ 3811 ਕਰੋੜ ਰੁਪਏ ਆਇਆ ਸੀਗਾ, ਤੇ ਇਕੱਲਾ BJP ਨੂੰ 3112 ਕਰੋੜ, ਯਾਨੀ ਕਿ 80% ਦੇ ਨੇੜੇ ਤੇੜੇ ਇਹਨਾਂ ਨੇ ਇਹਨਾਂ ਕੋਲ ਮਤਲਬ ਚੰਦਾ ਸੀਗਾ। ਤੇ ਕਾਂਗਰਸ ਨੂੰ ਸਿਰਫ 300 ਕਰੋੜ, ਯਾਨੀ ਕਿ 10% ਕਾਂਗਰਸ ਨੂੰ, ਤੇ 80-85 ਕਰੋੜ % ਜਿਹੜਾ ਹੈਗਾ ਉਹ BJP ਨੂੰ, ਤੇ ਬਾਕੀ ਦਾ ਜਿਹੜੇ 2-4% ਬਚ ਗਏ ਉਹਨਾਂ ਨੂੰ। ਇਹ ਤਾਂ ਮਤਲਬ ਜੇ ਮੈਂ ਤਾਂ ਕੈਲਕੂਲੇਟਰ ਖੋਲ ਕੇ ਹੁਣ ਕੈਲਕੂਲੇਟ ਹੀ ਕਰ ਰਿਹਾ, ਤਕਰੀਬਨ 82% 82% ਜਿਹੜਾ ਬਜਟ ਹੈ ਇਹਦੇ 'ਚ ਇਲੈਕਟੋਰ, ਉਹ BJP ਨੂੰ ਮਿਲਿਆਗਾ ਇਕੱਲਾ। ਤਾਂ ਜੀ, ਮਤਲਬ ਜੀ। ਹਾਂ, ਇਹ ਬਹੁਤ ਤੁਸੀਂ ਕਹਿ ਸਕਦੇ ਹੋ ਕਿ ਅਜੀਬ ਹੈ ਮਾਮਲਾ। ਤੇ BJP ਨੂੰ ਬਹੁਤ ਪੈਸਾ ਮਿਲਦਾ ਗਾ, ਇਲੈਕਟੋਰਲ ਬੌਂਡ ਰਾਹੀਂ ਮਿਲਦਾ ਸੀਗਾ, ਹੁਣ ਇਲੈਕਟੋਰਲ ਟਰਸਟ ਦਾ ਵੀ ਤੁਹਾਡੇ ਅੱਗੇ ਸਾਹਮਣੇ ਆ ਗਿਆ। ਤੇ ਹੋਰ ਜਿਹੜਾ ਕੈਸ਼ ਵਾਲਾ ਚੰਦਾ ਗਾ, ਉਹ ਤਾਂ ਤੁਸੀਂ ਭੁੱਲ ਹੀ ਜਾਓ, ਜਾਂ ਹੋਰ ਦੂਜੇ ਰਿਸੋਰਸਿਸ ਵਾਲਾ, ਉਹ ਕਿਵੇਂ ਇਹਨਾਂ ਦੀਆਂ ਚੀਜ਼ਾਂ ਚੱਲਦੀਆਂ ਨੇ, ਉਹ ਤਾਂ ਤੁਸੀਂ ਭੁੱਲ ਹੀ ਜਾਓ। ਮਤਲਬ ਤੁਸੀਂ ਮੰਨ ਬਿਲਕੁਲ। ਸਕਦੇ ਹੋ ਕਿ ਅੱਜ ਦੇ ਟਾਈਮ ਸਭ ਤੋਂ ਰਿਸੋਰਸਿਸ ਦੇ ਮਾਮਲੇ 'ਚ BJP ਸਭ ਤੋਂ ਅੱਗੇ ਹੈਗੀ ਆ। ਜੀ, ਬਿਲਕੁਲ। ਇਹ ਉਹੀ ਗੱਲ ਹੈ ਨਾ, ਆਪਾਂ ਕਈ ਵਾਰੀ ਗੱਲ ਕਰਦੇ ਹਾਂ, ਇਸ ਤੇ ਰਿਪੀਟ ਹੁੰਦੀ ਰਹਿੰਦੀ ਹੈ ਕਿ ਰਿਸੋਰਸਿਸ ਦੀ ਕਹਾਣੀ ਬਣਦੀ ਫਿਰ ਇਹ ਵੱਡਾ ਫਰਕ ਪੈਦਾ ਕਰਦੀ ਹੈ ਜਦੋਂ ਇਹ ਕਹਿੰਦੇ ਨੇ ਵੀ ਭਾਈ ਇਲੈਕਟੋਰਲ ਰਿਫਾਰਮਸ ਕਰਨੇ ਨੇ। ਉਹਨਾਂ 'ਚੋਂ ਇੱਕ ਰਿਫਾਰਮ ਇਹ ਵੀ ਹੋਣਾ ਚਾਹੀਦਾ ਹੈ ਭਾਈ ਵੀ ਸਾਰਿਆਂ ਨੂੰ ਬਰਾਬਰ ਹੱਕ ਮਿਲੇ ਚੋਣਾਂ ਲੜਨ ਦਾ, ਕਿਉਂਕਿ ਇੱਕ ਬੰਦਾ ਕਰੋੜਾਂ ਰੁਪਈਏ ਖਰਚ ਸਕਦਾ ਹੈ ਤੇ ਇੱਕ ਬੰਦਾ ਉਨੇ ਪੈਸੇ ਨਹੀਂ ਖਰਚ ਪਾਉਂਦਾ ਜਿੰਨੇ ਦੂਸਰਾ ਬੰਦਾ ਖਰਚ ਕੇ ਉਸ ਚੋਣ ਨੂੰ ਲੁੱਟ ਕੇ ਲੈ ਜਾਂਦਾ ਇੱਕ ਤਰੀਕੇ ਦੇ ਨਾਲ। ਇਸ ਤੋਂ ਅੱਗੇ ਜੇਕਰ ਚਲੀਏ ਤਾਂ ਉਧਰ ਕਰਨਾਟਕਾ ਦੇ ਵਿੱਚ ਇੱਕ ਸਲੀਪਰ ਬੱਸ ਦੇ ਵਿੱਚ ਅੱਗ ਲੱਗ ਜਾਂਦੀ ਹੈ, ਕਈ ਲੋਕ ਜਿੰਦਾ ਜਲ ਗਏ ਨੇ। ਹਾਂਜੀ, ਇਹ ਜਿਹੜੀ ਘਟਨਾ ਹੈਗੀ ਆ, ਕਰਨਾਟਕਾ ਦੇ ਚਿੱਤਰਦੁਰਗ ਇਲਾਕੇ ਦੀ ਹੈਗੀ ਆ। ਉੱਥੇ ਇੱਕ ਬੱਸ ਨੂੰ ਅੱਗ ਲੱਗੀ ਹੈਗੀ ਆ, ਟੱਕਰ ਹੋਈ ਉਹਦੀ ਇੱਕ ਲਾਰੀ ਨਾਲ ਟੱਕਰ ਹੋਣ ਤੋਂ ਬਾਅਦ ਇਹ ਸਾਰਾ ਮਤਲਬ ਹਾਦਸਾ ਹੋਇਆ। ਤਕਰੀਬਨ 10 ਜੀ, ਜਾਣੇ, 10 ਜਿਹੜੇ ਇਹਦੇ 'ਚ ਯਾਤਰੀ ਸੀਗੇ, ਉਹਨਾਂ ਦੀ ਮੌਕੇ ਤੇ ਹੀ ਜਲ ਕੇ ਡੈਥ ਹੋ ਗਈ ਹੈ। 30 ਜਾਣੇ ਜ਼ਿਆਦੇ ਮਤਲਬ ਇਹਦੇ 'ਚ ਘਾਇਲ ਨੇ, ਤੇ ਉਹਨਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਗਾ। ਤੇ ਕਾਫੀ ਭਿਆਨਕ ਸੀਗਾ, ਮਤਲਬ ਜਿਹੜਾ ਪਿਛਲੇ ਕੁਛ ਮਹੀਨਿਆਂ ਤੋਂ ਆਪਾਂ ਲਗਾਤਾਰ ਦੇਖ ਹੀ ਰਹੇ ਹਾਂ ਕਿ ਕਿਵੇਂ ਇਹ ਸਲੀਪਰ ਬੱਸਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਆ ਰਹੀਆਂ ਨੇ। ਜੀ, ਸੇਫਟੀ ਜਿਹੜੀ ਹੈ ਪਬਲਿਕ ਟਰਾਂਸਪੋਰਟ ਦੀ, ਉਹਦੇ ਤੇ ਵੀ ਸਵਾਲ ਤਾਂ ਖੜਾ ਹੀ ਹੋ ਰਿਹਾ ਗਾ ਕਿ ਕੀ ਪਬਲਿਕ ਜੀ। ਟਰਾਂਸਪੋਰਟ ਲੋਕਾਂ ਨੂੰ ਟਰੈਵਲ ਕਰਨ ਵਾਸਤੇ ਸੇਫ ਹੈ ਵੀ ਜਾਂ ਨਹੀਂ। ਜਿਸ ਹਿਸਾਬ ਨਾਲ ਅੱਗ ਲੱਗਦੀ ਹੈਗੀ ਆ, 10-10 15-15 20-20 ਜਿਹੜੇ ਉਹਦੇ 'ਚ ਨਾਗਰਿਕ ਹੁੰਦੇ ਨੇ, ਉਹ ਮੌਕੇ ਤੇ ਹੀ ਜਲ ਜਾਂਦੇ ਨੇ, ਮਰ ਜਾਂਦੇ ਨੇ। ਇਹ ਬਹੁਤ ਮਤਲਬ ਦੁਖਦਾਈ ਘਟਨਾਵਾਂ ਨੇ ਜਿਹੜੀਆਂ ਵਾਪਰ ਰਹੀਆਂ ਨੇ। ਪਬਲਿਕ ਟਰਾਂਸਪੋਰਟ ਦੇ ਵਿੱਚ 2 ਨੰਬਰੀ ਵੀ ਬਹੁਤ ਹੈ ਨਾ, ਓਲਾ ਹੀ ਬਹੁਤ ਹੈ। ਕਈ ਵਾਰੀ ਅਸੀਂ ਦੇਖਦੇ ਹਾਂ, ਅਕਸਰ ਗੱਲ ਵੀ ਕਰਦੇ ਹਾਂ, ਪੰਜਾਬ ਤੋਂ ਕਿਸੇ ਨੇ ਦਿੱਲੀ ਜਾਣਾ ਹੁੰਦਾ ਹੈ ਤਾਂ ਜਿਹੜੀਆਂ ਹੋਰ ਬੱਸਾਂ ਦਾ ਕਿਰਾਇਆ ਤਕਰੀਬਨ ਡਬਲ 1000 ਤੋਂ ਉੱਤੇ ਹੁੰਦਾ ਹੈ, ਉਹੀ ਰਾਤ ਦੇ ਸਮੇਂ ਬੱਸਾਂ ਚੱਲਦੀਆਂ ਨੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ। ਨਾ ਤਾਂ ਉਹ ਕਿਤੇ ਰਜਿਸਟਰ ਨੇ, ਨਾ ਕੋਈ ਪੁੱਛ-ਗਿੱਛ ਹੈ। ਉਹ 3-3 350 400 ਦੇ ਵਿੱਚ ਬੰਦੇ ਨੂੰ ਦਿੱਲੀ ਲਿਜਾਈ ਜਾਂਦੀਆਂ ਨੇ ਸਲੀਪਰ ਬੱਸਾਂ।
ਉਹਨਾਂ ਦੇ ਵਿੱਚ ਜਦੋਂ ਹਾਦਸਾ ਵਾਪਰਦਾ ਹੈ, ਨਾ ਕੋਈ ਜਵਾਬਦੇਹੀ ਹੈ, ਨਾ ਪਤਾ ਹੈ ਕੌਣ ਕਿੱਥੋਂ ਕਿਵੇਂ ਚਲਾ ਰਿਹਾ ਹੈ। ਇਹ ਤਾਂ ਲੰਬਾ ਇੱਕ ਨੈਕਸਸ ਹੈ ਬਹੁਤ ਵੱਡਾ ਚੱਲਦਾ, ਤੇ ਇਹਨਾਂ ਦੇ ਵਿੱਚ ਇਹ ਕਾਂਡ ਵਾਪਰਦੇ ਵੀ ਨੇ ਜੀ। ਅੱਗੇ ਚਲੀਏ ਤਾਂ ਛੱਤੀਸਗੜ੍ਹ ਦੇ ਵਿੱਚ ਇੱਕ ਮਾਲ ਦੇ ਅੰਦਰ ਧਰਮ ਪੁੱਛ ਕੇ ਤੋੜ-ਫੋੜ ਕੀਤੀ ਗਈ ਹੈ। ਕੀ ਇਹ ਕ੍ਰਿਸਮਸ ਸੈਲੀਬ੍ਰੇਸ਼ਨ ਦੇ ਚੱਲਦਿਆਂ ਹੋਇਆ ਹੈ ਜਾਂ ਕਾਰਨ ਕੋਈ ਹੋਰ ਹੈ ਜੀ? ਨਹੀਂ, ਨਹੀਂ, ਬਿਲਕੁਲ ਇਹ ਕ੍ਰਿਸਮਸ ਸੈਲੀਬ੍ਰੇਸ਼ਨ ਤੇ ਹੀ ਹੋਇਆਗਾ। ਛੱਤੀਸਗੜ੍ਹ ਦੀ ਰਾਜਧਾਨੀ ਹੈ ਰਾਏਪੁਰ, ਮਤਲਬ ਕਿਸੇ ਸੂਬੇ ਦੀ ਰਾਜਧਾਨੀ ਹੋਵੇ, ਉਹਦੇ 'ਚ ਇੱਕ ਮਾਲ ਹੋਵੇ ਮੈਗਨੇਟਾ ਮਾਲ। ਮੈਗਨੇਟਾ ਮਾਲ ਨੂੰ ਉੱਥੋਂ ਦਾ ਠੀਕ-ਠਾਕ ਵੱਡਾ ਮਾਲ ਮੰਨਿਆ ਜਾਂਦਾ ਗਾ। ਉੱਥੇ ਉਹਨਾਂ ਨੇ ਕ੍ਰਿਸਮਸ ਸੈਲੀਬ੍ਰੇਸ਼ਨ ਵਾਸਤੇ ਜਿਵੇਂ ਕਿਉਂਕਿ ਆਪਾਂ ਨੂੰ ਪਤਾ ਕਿ ਇਹ ਸਾਰੇ ਈਅਰ ਐਂਡ ਨੂੰ ਲੋਕ ਸਟਾਕ ਕਲੀਅਰੈਂਸ ਵਾਸਤੇ ਵੀ ਇਸਤੇਮਾਲ ਕਰਦੇ ਨੇ, ਤਾਂ ਮਤਲਬ ਉਹ ਕ੍ਰਿਸਮਸ ਅਤੇ ਨਿਊ ਈਅਰ ਸੈਲੀਬ੍ਰੇਸ਼ਨ ਦੇ ਗੁਬਾਰੇ ਵਗੈਰਾ ਲਾ ਕੇ 80% ਡਿਸਕਾਊਂਟ, 60% ਡਿਸਕਾਊਂਟ, ਇਸ ਕਿਸਮ ਦਾ ਜਿਹੜਾ ਫੈਸਟਿਵ ਸੀਜ਼ਨ ਚਲਾਇਆ ਜਾਂਦਾ ਗਾ ਮਾਲਾਂ ਦੇ ਵਿੱਚ, ਉਸ ਕਿਸਮ ਦਾ ਹੂੰ, ਸੀਗਾ। ਉੱਥੇ ਜੀ, 30-40 ਜਾਣੇ ਜਿਹੜੇ ਬਜਰੰਗ ਦਲ ਦੇ ਸੀਗੇ ਉਹ ਵੜੇ। ਉਹਨਾਂ ਨੇ ਉਹ ਜਿਹੜਾ ਇਹਨਾਂ ਨੇ ਨਿਊ ਈਅਰ ਸੈਲੀਬ੍ਰੇਸ਼ਨ, ਕ੍ਰਿਸਮਸ ਸੈਲੀਬ੍ਰੇਸ਼ਨ ਦਾ ਜਿਹੜਾ ਆਪਣਾ ਆਪਾਂ ਕਹਿ ਲਈਏ ਕਿ ਜੁਗਾੜਮੈਂਟ ਜਾਂ ਕਹਿ ਲਈਏ ਕਿ ਜਿਹੜੀ ਡੈਕੋਰੇਸ਼ਨ ਬਣਾ ਰੱਖੀ ਸੀ, ਉਹ ਉਹਨਾਂ ਨੇ ਤੋੜੀ ਜੀ। ਤੇ ਤੋੜ ਕੇ ਉੱਥੇ ਹੰਗਾਮਾ ਵੀ ਕੀਤਾ। ਉੱਥੇ ਜਿਹੜੇ ਜਦੋਂ ਮੈਨੇਜਰ ਵਗੈਰਾ ਆਏ ਤੇ ਉਹਨਾਂ ਦੇ ਇਹ ਜਿਹੜੇ ਬਜਰੰਗ ਦਲ ਵਾਲੇ ਸੀਗੇ ਉਹਨਾਂ ਦੇ ਨਾਂ ਪੁੱਛਣ ਲੱਗੇ। ਜੋ ਵੀ ਮਾਈਨੋਰਿਟੀ ਤੋਂ ਸੀਗਾ, ਕੋਈ ਮੰਨ ਲਓ ਕੋਈ ਕਰਮਚਾਰੀ ਮੌਲ ਦਾ ਮੁਸਲਮਾਨ ਸੀ ਜਾਂ ਕ੍ਰਿਸਚਨ ਸੀ, ਉਹਨਾਂ ਦੇ ਫਿਰ ਪਿੱਛੇ ਪੈ ਗਏ ਤੇ ਇੱਕ ਅੱਧੇ ਨਾਲ ਕੁੱਟਮਾਰ ਵੀ ਕੀਤੀ। ਤਾਂ ਮਤਲਬ ਐਡਾ ਭਿਆਨਕ ਹੈਗਾ। ਖਾਲੀ ਇਹੀ ਨਹੀਂ, ਸਾਡੇ ਹਰਿਆਣੇ 'ਚ ਵੀ ਅੱਜ ਇਹੀ ਦੇਖਣ ਨੂੰ ਮਿਲਿਆਗਾ। ਸਾਰ ਤੇ ਇੱਕ ਜਿਵੇਂ ਕੱਲ ਆਪਾਂ ਗੱਲ ਕਰ ਰਹੇ ਸੀਗੇ ਕਿ ਇਹਨਾਂ ਨੇ ਹਨੂੰਮਾਨ ਚਾਲੀਸਾ ਪੜ੍ਹਨ ਦੀ ਧਮਕੀ ਦਿੱਤੀ ਸੀਗੀ। ਅੱਜ ਉਸ ਚਰਚ ਦੇ ਸਾਹਮਣੇ ਜਾ ਕੇ ਜਦੋਂ ਕ੍ਰਿਸਚਨ ਕਮਿਊਨਿਟੀ, ਕ੍ਰਿਸਚਨ ਭਾਈਚਾਰਾ ਉੱਥੇ ਆਪਣਾ ਸੈਲੀਬ੍ਰੇਸ਼ਨ ਕਰ ਰਿਹਾ ਸੀ, ਉਦੋਂ ਜਾ ਕੇ ਇਹਨਾਂ ਨੇ ਗੇਟ ਤੇ ਜਾ ਕੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਉੱਥੇ ਖਾਸੀ ਟਕਰਾਅ ਦੀ ਸਥਿਤੀ ਵੀ ਬਣ ਗਈ ਸੀਗੀ ਤੇ ਬਾਕੀ ਅਜੇ ਪਤਾ ਨਹੀਂ ਲੱਗ ਪਾਇਆ ਕਿ ਉੱਥੇ ਬਣਿਆ ਕੀ ਹੈ। ਮੌਕੇ ਤੇ ਚੱਲ ਹੀ ਰਿਹਾ ਸੀਗਾ। ਤੇ ਫਤਿਹਾਬਾਦ ਜਿਹੜਾ ਜ਼ਿਲ੍ਹਾ ਗਾ, ਮਤਲਬ ਪੰਜਾਬ ਨਾਲ ਲੱਗਦਾ ਜ਼ਿਲ੍ਹਾ ਹੈਗਾ ਫਤਿਹਾਬਾਦ, ਉੱਥੇ ਜ਼ਿਆਦਾਤਰ ਪੰਜਾਬੀ ਇਹ ਨੇ। ਉੱਥੇ ਵੀ ਇਹਨਾਂ ਨੇ ਬਜਰੰਗ ਦਲ ਵਾਲਿਆਂ ਨੇ ਖਾਸਾ ਰੌਲਾ ਪਾਇਆ ਗਾ। ਕਈ ਥਾਵਾਂ ਤੇ ਜਿਹੜਾ ਕ੍ਰਿਸਮਸ ਸੈਲੀਬ੍ਰੇਸ਼ਨ ਸੀਗਾ ਉਹ ਰੁਕਵਾਇਆ ਹੈਗਾ ਤੇ ਉੱਥੇ ਰੌਲਾ ਪਾਇਆ। ਮਤਲਬ ਤੁਸੀਂ ਪਹਿਲਾਂ ਹੀ ਉਹਨਾਂ ਦਾ ਨੰਬਰ ਬਹੁਤ ਥੋੜਾ ਹੈਗਾ। ਉਹ ਜਦੋਂ ਆਪਣਾ ਉਹਨਾਂ ਦਾ ਸਾਲ 'ਚ ਇੱਕ ਵੱਡਾ ਤਿਉਹਾਰ ਆਉਂਦਾ ਗਾ, ਜਦੋਂ ਉਹ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤੁਸੀਂ ਉਹਨਾਂ ਦੇ ਤਿਉਹਾਰ ਨੂੰ ਡਿਸਟਰਬ ਵੀ ਕਰ ਰਹੇ ਹੋ, ਉੱਥੇ ਜਾ ਕੇ ਤੋੜ ਫੋੜ ਵੀ ਕਰ ਰਹੇ ਹੋ। ਤੇ ਉੱਥੋਂ ਹਨੂੰਮਾਨ ਚਾਲੀਸਾ ਦਾ ਪਾਠ ਕਰਕੇ ਕੀ ਦਿਖਾਣਾ ਚਾਹ ਰਹੇ ਹੋ? ਉਹਦੇ ਕਰਕੇ ਤੁਹਾਡਾ ਕੋਈ ਧਰਮ ਹੈਗਾ ਸੁਪੀਰੀਅਰ ਥੋੜੀ ਨਾ ਹੋ ਜਾਊਗਾ। ਕੋਈ ਤੁਹਾਡਾ ਹੂੰ, ਮਤਲਬ ਜੀ। ਸਰਵ ਸ੍ਰੇਸ਼ਟਤਾ, ਇਹ ਕੋਈ ਕੰਪੀਟੀਸ਼ਨ ਥੋੜੀ ਨਾ ਚੱਲ ਰਿਹਾ ਧਰਮਾਂ ਦੇ ਵਿੱਚ ਕਿ ਕਿਹਦਾ ਧਰਮ ਮਾਨ ਹੈ, ਕਿਹਦਾ ਛੋਟਾ ਹੈ, ਕਿਹਦਾ ਵੱਡਾ ਹੈਗਾ। ਇਹ ਕੋਈ ਕੰਪੀਟੀਸ਼ਨ ਥੋੜੀ ਨਾ। ਹੂੰ, ਬੇਸਿਕਲੀ ਜੀ, ਧਰਮ ਤਾਂ ਬਿਲਕੁਲ। ਇੱਕ ਸਪਿਰਿਚੁਅਲ ਅਹਿਸਾਸ ਦਾ ਵੀ ਹੁੰਦਾ ਗਾ ਧਰਮ। ਦੇਖੋ, ਮੈਂ ਤਾਂ ਹਾਲਾਂਕਿ ਇਹ ਮੰਨਦਾ ਗਾ ਬੰਦੇ ਦਾ ਪਹਿਲਾ ਧਰਮ ਦਾ ਹੀ ਇਹ ਹੀ ਹੁੰਦਾ ਗਾ ਕਿ ਉਹ ਆਪਣੇ ਹਿੱਤਾਂ ਦੀ ਰਾਖੀ ਕਰੇ, ਆਪਣੀ ਰੋਜੀ ਰੋਟੀ, ਆਪਣੇ ਪਰਿਵਾਰ ਦੀ ਰਾਖੀ ਕਰੇ। ਉਸ ਤੋਂ ਬਾਅਦ ਤਾਂ ਸਾਰੇ ਸੰਪਰਦਾਇ ਮਤਲਬ ਧਰਮ ਉਸ ਤੋਂ ਅਗਲਾ ਐਕਸਪੀਰੀਅੰਸ ਹੈਗਾ, ਜਦੋਂ ਬੰਦਾ ਆਪਣੀ ਰੋਜੀ ਰੋਟੀ ਦਾ ਜੁਗਾੜ ਕਰ ਲੈਂਦਾ ਗਾ, ਰੋਟੀ ਕੱਪੜਾ ਮਕਾਨ ਆਪਣੇ ਬੱਚਿਆਂ ਨੂੰ ਸੁਰੱਖਿਅਤ ਕਰ ਲੈਂਦਾ ਗਾ। ਉਸ ਤੋਂ ਬਾਅਦ ਉਹ ਦੇਖਦਾ ਗਾ ਕਿ ਹਾਂ, ਆਤਮਿਕ ਸ਼ਾਂਤੀ ਨਾਂ ਦੀ ਕੋਈ ਚੀਜ਼ ਹੁੰਦੀ ਹੈ ਦੁਨੀਆ 'ਚ, ਭਲਾਈ ਦੁਨਿਆਵੀ ਮੋਰੈਲਿਟੀਜ਼ ਕੁਛ ਹੁੰਦੀਆਂ ਨੇ। ਫਿਰ ਉਹ ਇੱਕ ਧਰਮ 'ਚ ਹੁੰਦਾ ਗਾ। ਮੰਨ ਲਓ ਕੋਈ ਸਿੱਖ ਹੈ, ਕੋਈ ਹਿੰਦੂ ਹੈ, ਕੋਈ ਈਸਾਈ ਹੈ, ਕੋਈ ਮੁਸਲਮਾਨ ਹੈਗਾ। ਫਿਰ ਉਹ ਆਪਣੇ ਧਰਮ ਦੇ ਦੀਆਂ ਜਿਹੜੀਆਂ ਕਈਆਂ ਨੇ ਉਹਨਾਂ 'ਚ ਫਿਰ ਉਹ ਡਿਊਟੀ ਪਰਫੋਰਮ ਕਰਨ ਦੀ ਕੋਸ਼ਿਸ਼ ਕਰਦਾ। ਸੇਵਾ ਆਪਾਂ ਜ਼ਿਆਦਾਤਰ ਦੇਖਦੇ ਹਾਂ ਕਿ ਸਾਰੇ ਜਿਹੜੇ ਸਪਿਰਿਚੁਅਲ ਟੈਕਸਟ ਹੈਗੇ ਆ, ਉਹਨਾਂ 'ਚ ਜਿੰਨੀ ਵੀ ਥਿਓਲੋਜੀ, ਆਪਾਂ ਮਤਲਬ ਜੇ ਥਿਓਲੋਜੀਕਲ ਡਿਬੇਟ ਵੀ ਕਰੀਏ ਤਾਂ ਉਹਦੇ 'ਚ ਆਤਮਿਕ ਸ਼ਾਂਤੀ ਦੀ ਗੱਲ ਹੈ, ਉਹਦੇ 'ਚ ਸੇਵਾ ਦੀ ਗੱਲ ਹੈ, ਉਹਦੇ 'ਚ ਸਾਰੀ ਦੁਨੀਆ ਸਰਬੱਤ ਦੇ ਭਲੇ ਦੀ ਗੱਲ ਹੈ। ਉਹ ਚੀਜ਼ਾਂ ਹੁੰਦੀਆਂ ਨੇ। ਮਤਲਬ ਤੁਸੀਂ ਕੋਈ ਵੀ ਕਿਸੇ ਵੀ ਧਰਮ ਦਾ ਟੈਕਸਟ ਦੇਖ ਲਓ, ਕੋਈ ਵੀ ਧਾਰਮਿਕ ਟੈਕਸਟ ਦੇਖ ਲਓ, ਕਿਤੇ ਵੀ ਇਹ ਨਹੀਂ ਲਿਖਿਆ ਹੋਇਆ ਕਿ ਤੁਸੀਂ ਜਾ ਕੇ ਦੂਜੇ ਧਰਮ ਵਾਲਿਆਂ ਤੇ ਹਮਲਾ ਕਰ ਦਓਗੇ, ਉਹ ਦੂਜੇ ਹੂੰ, ਧਰਮਾਂ ਨੂੰ ਜੀ। ਤੁਸੀਂ ਨੀਚਾ ਦਿਖਾਓਗੇ। ਪਰ ਇਹ ਪਤਾ ਨਹੀਂ ਕਿੱਥੋਂ ਜਦੋਂ ਇਹ ਦੇਖੋ, ਇਹ ਪੋਲੀਟੀਕਲ ਹਿੰਦੂਤਵ ਹੈਗਾ। ਇਹ ਅਸਲ 'ਚ ਹਿੰਦੂਇਜ਼ਮ ਨਹੀਂ ਹੈ। ਹਿੰਦੂਇਜ਼ਮ ਦਾ ਮਤਲਬ ਹੋਰ ਮਾਇਨੇ ਨੇ। ਉਹਦੇ ਥਿਓਲੋਜੀਕਲੀ ਜੇ ਕਦੇ ਗੱਲ ਕਰਨੀ ਹੋਗੀ ਤਾਂ ਉਹਦੇ ਬਾਰੇ ਆਪਾਂ ਹੋਰ ਕਦੇ ਗੱਲ ਕਰ ਸਕਦੇ ਹਾਂ। ਪਰ ਇਹ ਜਿਹੜਾ ਪੋਲੀਟੀਕਲ ਹਿੰਦੂਤਵ ਹੈਗਾ, ਇਹ ਖਾਸਾ ਹਿੰਦੂ ਧਰਮ ਨੂੰ ਵੀ ਖਾਸਾ ਨੁਕਸਾਨ ਕਰ ਰਿਹਾ ਹੈਗਾ ਤੇ ਮੁਲਕ ਦਾ ਵੀ ਖਾਸਾ ਨੁਕਸਾਨ ਕਰ ਰਿਹਾ ਹੈਗਾ। ਜੀ, ਜੀ, ਬਿਲਕੁਲ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਧਰ ਵਿਆਹ ਦੇ 11 ਮਹੀਨਿਆਂ ਦੇ ਬਾਅਦ ਗੋਲਡਨ ਆਰਮ ਨੀਰਜ ਚੋਪੜਾ ਜਿਹੜਾ ਹੈ, ਉਹਨੇ ਹਰਿਆਣੇ ਦੇ ਵਿੱਚ ਆਪਣੇ ਲੋਕਾਂ ਨੂੰ ਇੱਕ ਗ੍ਰੈਂਡ ਰਿਸੈਪਸ਼ਨ ਦਿੱਤੀ ਹੈ, ਪਾਰਟੀ ਦਿੱਤੀ ਹੈ। ਹਾਂਜੀ, ਇਹ ਤਾਂ ਦੇਖੋ, ਓਦਾਂ ਤਾਂ ਲੱਡੂ ਮੁੰਡੇ ਨੇ ਵਿਆਹ ਵਾਲੇ ਦਿਨ ਹੀ ਖਵਾ ਦੇਣੇ ਚਾਹੀਦੇ ਸੀਗੇ, ਪਰ ਉਹਨੇ ਬੜਾ ਜੀ, ਸੀਕ੍ਰੇਟਲੀ ਵਿਆਹ ਕੀਤਾ। ਤੇ ਉਹ ਸੀਕ੍ਰੇਟ ਵਿਆਹ 'ਚ ਆਪਾਂ ਨੂੰ ਪਤਾ ਕਿ ਤਸਵੀਰਾਂ ਵੀ ਸਿਰਫ 4 ਹੀ ਬਾਹਰ ਆਈਆਂ ਸੀਗੀਆਂ। ਸ਼ਾਇਦ ਜੀ। ਆਪਣੇ ਕਲੋਜ਼ ਰਿਸ਼ਤੇਦਾਰਾਂ ਦੇ ਵੀ ਫੋਨ ਉਹਨਾਂ ਨੇ ਬਾਹਰ ਹੀ ਰਖਵਾ ਲਏ ਸੀਗੇ। ਹੂੰ, ਤੇ
ਹੁਣ 11 ਮਹੀਨਿਆਂ ਬਾਅਦ ਪਿੰਡ ਵਾਲਿਆਂ ਨੂੰ, ਆਪਣੇ ਜ਼ਿਲ੍ਹੇ ਵਾਲਿਆਂ ਨੂੰ, ਹੋਰ ਸੂਬੇ ਵਾਲਿਆਂ ਨੂੰ ਇਹਨਾਂ ਨੇ ਲੱਡੂ ਖਵਾਏ ਨੇ ਤੇ ਗ੍ਰੈਂਡ ਰਿਸੈਪਸ਼ਨ ਕਰਨਾਲ ਦੇ ਵਿੱਚ ਕੀਤੀ ਗਈ ਹੈ। ਉਹਦਾ ਪਰਿਵਾਰ ਵੀ ਸੀਗਾ, ਖਿਡਾਰੀ ਵੀ ਪਹੁੰਚੇ, ਬਹੁਤ ਸਾਰੇ ਪੋਲੀਟੀਸ਼ੀਅਨ ਵੀ। ਤੇ ਮਤਲਬ ਕਹਿ ਸਕਦੇ ਹੋ ਕਿ ਅੱਜ ਦੇ ਟਾਈਮ ਦਾ ਹੀਰਾ ਤੁਸੀਂ ਕਹਿ ਸਕਦੇ ਹੋ, ਕਿਉਂਕਿ ਲਗਾਤਾਰ 2 ਓਲੰਪਿਕ ਮੈਡਲ ਉਹਨਾਂ ਦੇ ਕੋਲ ਹੈਗੇ, ਇੱਕ ਵਾਰ 골ਡ, ਇੱਕ ਵਾਰ ਸਿਲਵਰ। ਤਾਂ ਔਰ ਖਾਸੇ ਮਤਲਬ ਉਸ ਹਿਸਾਬ ਨਾਲ ਜਿਹੜਾ ਮੈਸੇਜਿੰਗ ਵੀ ਦਿੱਤੀ ਉਹਨਾਂ ਨੇ, ਪਾਕਿਸਤਾਨ ਦੇ ਅਰਸ਼ਦ ਨਦੀਮ ਨਾਲ ਉਹਨਾਂ ਦੀ ਦੋਸਤੀ, ਉਹਦੇ ਮਾਤਾ ਪਿਤਾ ਦੇ ਜਿਹੜੇ ਬਿਆਨ, ਉਸ ਕਰਕੇ ਉਹਨੂੰ ਮਤਲਬ ਗੋਲਡਨ ਆਰਮ, ਜਿਵੇਂ ਤੁਸੀਂ ਕਿਹਾ ਕਿ ਅਸੀਂ ਤਾਂ ਮਤਲਬ ਐਥਲੈਟਿਕਸ ਦਾ ਗੋਟ ਵੀ ਕਹਿੰਦੇ ਆ, ਜੀ ਗ੍ਰੇਟੈਸਟ ਆਫ ਆਲ ਟਾਈਮ। ਬਿਲਕੁਲ, ਕਿਉਂਕਿ ਐਥਲੈਟਿਕਸ 'ਚ ਇੰਡੀਆ ਦਾ ਕੋਈ ਵੀ ਮੈਡਲ ਹੈ ਨਹੀਂ। ਪਹਿਲਾ ਮੈਡਲ ਜਿਹੜਾ ਨੀਰਜ ਚੋਪੜਾ ਹੀ ਲੈ ਕੇ ਆਇਆ, ਜੈਵਲਿਨ ਥਰੋ 'ਚ 골ਡ ਮੈਡਲ ਲੈ ਕੇ ਆਇਆ ਉਹ ਵੀ, ਤੇ ਜੀ ਦੂਜਾ ਫਿਰ ਸਿਲਵਰ, 2 ਮੈਡਲ ਲੈ ਕੇ ਆਇਆ। ਤਾਂ ਮਤਲਬ ਗੋਟ ਨੇ ਅੱਜ ਆਪਣੇ ਪਿੰਡ ਵਾਲਿਆਂ ਨੂੰ ਲੱਡੂ ਖਵਾਏ ਨੇ ਵਿਆਹ ਦੇ। ਚਲੋ ਵਧੀਆ ਹੀ ਗੱਲ ਹੈ। ਤੇ ਖੈਰ ਮੈਂ ਜਦੋਂ ਇਹਨੇ ਪਿਛਲੇ ਸਾਲ ਨੀਰਜ ਚੋਪੜਾ ਨੇ ਜਿਸ ਸਾਦਗੀ ਨਾਲ ਵਿਆਹ ਇਸੇ ਸਾਲ ਸੋਰੀ ਜਨਵਰੀ 'ਚ, ਜਦੋਂ 11 ਮਹੀਨੇ ਪਹਿਲੇ ਇਹਨੇ ਆਪਣਾ ਵਿਆਹ ਕੀਤਾ ਸੀਗਾ, ਜਿਸ ਸਾਦਗੀ ਨਾਲ, ਠੀਕ ਹੈ ਸਾਦਗੀ ਤਾਂ ਚਰਚਾ ਹੋਣੀ ਚਾਹੀਦੀ, ਪਰ ਜੀ ਮੈਨੂੰ ਤਾਂ ਜਿਹੜਾ ਉਹ ਸ਼ੈਰੀ ਮਾਨ ਦਾ, ਪਰਮੀਸ਼ ਵਰਮਾ ਦੀ ਵਿਆਹ ਤੋਂ ਬਾਅਦ ਉਹ ਜਿਹੜਾ ਵੀਡੀਓ ਸੀਗਾ, ਜਦੋਂ ਫੋਨ ਸ਼ੈਰੀ ਮਾਨ ਹੋਰਾਂ ਦੇ ਰਖਵਾਏ ਸੀਗੇ, ਉਹ ਵੀ ਬਿਲਕੁਲ, ਧਿਆਨ ਉਹ ਆ, ਤਾਂ ਬਹੁਤ ਉਹ ਵੀ ਵੱਡਾ ਧਿਆਨ। ਇੱਕ ਬ੍ਰੇਕ ਹਾਂ ਬਣ ਗਿਆ, ਬ੍ਰੇਕਿੰਗ ਬਣ ਗਈ ਸੀ। ਹਾਂ, ਤਾਂ ਉਹ ਵੀ ਧਿਆਨ ਆ ਰਿਹਾ ਸੀਗਾ। ਖੈਰ ਨੀਰਜ ਭਾਈ, ਤੂੰ ਡਰੇਕ ਹੈ। ਉਹ ਕੋਈ ਖਾਸੀ ਪੜਾਸ ਖੈਰ ਕੱਢ ਲੈਣੀ ਸੀ ਜੇ ਕਿਤੇ ਇਦਾਂ ਦਾ ਹਾਂ, ਕੋਈ ਹਾਂ। ਹੁੰਦਾ ਨਹੀਂ, ਨਹੀਂ, ਗਿਆ ਸਾਡਾ ਉੱਥੇ। ਤਾਂ ਚਲੋ ਖੈਰ ਨੀਰਜ ਨੇ ਪੂਰਾ ਮਾਨ ਸਨਮਾਨ ਕੀਤਾ। ਹਰਿਆਣੇ ਦੇ ਸਾਰੇ ਪੱਤਰਕਾਰਾਂ ਨੂੰ ਉਹਨੇ ਅੱਜ ਕਾਰਡ ਭੇਜੇ ਹੋਏ ਸੀ। ਸਾਡੇ ਪੱਤਰਕਾਰ ਭਾਈਚਾਰੇ ਕਈ ਜਣੇ ਗਏ ਵੀ ਹੋਏ ਸੀ, ਮੈਨੂੰ ਵੀ ਆਇਆ ਸੀਗਾ ਮੈਸੇਜ। ਮੈਂ ਜੀ ਤਾਂ ਉਹਨੂੰ ਮਜ਼ਾਕ 'ਚ ਉਹ ਸ਼ੈਰੀ ਮਾਨ ਵਾਲੀ ਰੀਲ ਵੀ ਭੇਜੀ ਸੀਗੀ, ਮਜ਼ੇ ਜੀ ਮਜ਼ੇ ਲੈਣ ਵਾਸਤੇ। ਖੈਰ ਉਹਨੇ ਜੀ ਜੀ ਉਹਦਾ ਸਮਾਈਲਿੰਗ ਫੇਸ ਹੀ ਆਇਆ। ਜੀ ਹਾਂ, ਜੀ ਖੈਰ ਜੀ। ਜੀ, ਚੰਗੀ ਗੱਲ ਹੈ। ਚਲੋ ਹਰੇਕ ਬੰਦੇ ਦੀ ਨਿੱਜਤ ਹੈ, ਜਿਸ ਤਰੀਕੇ ਨਾਲ ਵੀ ਉਹ ਹੂੰ, ਆਪਣੀ ਜ਼ਿੰਦਗੀ ਜੀਣੀ ਚਾਹੁੰਦਾ, ਜੀ ਬਿਲਕੁਲ। ਸਕਦਾ। ਚਲੋ ਮਾਣ ਰਹੇ ਨੇ। ਚਲੋ ਅੱਗੇ ਜੇਕਰ ਚੱਲੀਏ ਤਾਂ ਉਧਰ ਵਰਧਮਾਨ ਗਰੁੱਪਸ ਦੇ ਐਮਡੀ ਦੇ ਨਾਲ 7 ਕਰੋੜ ਰੁਪਏ ਦੀ ਡਿਜੀਟਲ ਠੱਗੀ ਹੋ ਗਈ। ਡਿਜੀਟਲ ਠੱਗੀ ਨੇ ਤਾਂ ਐਸਾ ਰੌ ਫੜਿਆ ਹੋਇਆ ਵੀ ਕੋਈ ਬਚ ਹੀ ਨਹੀਂ ਪਾ ਰਿਹਾ। ਕਿਤੇ ਆਈਜੀ, ਵੱਡੇ ਵੱਡੇ ਪੁਲਿਸ ਦੇ ਅਧਿਕਾਰੀ ਫਸ ਜਾਂਦੇ ਨੇ, ਕਿਤੇ ਏਡੇ ਏਡੇ ਫਰਮਾਂ ਚਲਾਉਣ ਵਾਲੇ ਬੰਦੇ ਫਸ ਜਾਂਦੇ ਨੇ, ਕਿ ਇੰਨੇ ਸ਼ਾਤਰ ਲੋਕ ਨੇ ਉਹ ਜਿਹੜੇ ਠੱਗੀਆਂ ਕਰਦੇ ਨੇ ਜੀ। ਇਹ ਤਾਂ ਦੇਖੋ, ਜਿਹੜੇ ਸਾਬਕਾ ਆਈਜੀ ਸੀਗੇ, ਡੀਆਈਜੀ, ਉਹ ਅਮਰ ਸਿੰਘ ਚਾਹਲ, ਉਸ ਤੋਂ ਬਾਅਦ ਜੀ ਉਹਨਾਂ ਦਾ ਵੀ ਤਕਰੀਬਨ 8.25 ਕਰੋੜ ਰੁਪਏ ਦਾ ਮਾਮਲਾ ਸੀਗਾ। ਤੇ ਹੁਣ ਜੀ ਜਿਹੜਾ ਇਹ ਕੇਸ ਆਇਆਗਾ ਵਰਧਮਾਨ ਗਰੁੱਪ ਵਾਲਿਆਂ ਦਾ, ਇਹ ਵੀ ਤੁਸੀਂ ਦੇਖੋ ਤਾਂ 7 ਕਰੋੜ ਦੀ ਡਿਜੀਟਲ ਠੱਗੀ ਦਾ ਮਾਮਲਾ ਗਾ। ਤੇ ਇਹ ਹੂੰ ਵਰਧਮਾਨ ਗਰੁੱਪ ਆਪਾਂ ਨੂੰ ਪਤਾ ਕਿ ਛੋਟਾ ਮੋਟਾ ਗਰੁੱਪ ਨਹੀਂ ਹੈਗਾ, ਇਹਨਾਂ ਦਾ ਪੂਰਾ ਆਪਾਂ ਨਾਰਥ ਇੰਡੀਆ 'ਚ ਇਹਨਾਂ ਦਾ ਅਗਲਿਆਂ ਦਾ ਬਿਜ਼ਨਸ ਹੈਗਾ। ਤੇ ਮਤਲਬ ਆਪਾਂ ਮੰਨ ਕੇ ਚੱਲਦੇ ਹਾਂ ਕਿ ਤਕਰੀਬਨ 5000 ਕਰੋੜ ਦੇ ਨੇੜੇ ਤੇੜੇ ਦੇ ਇਹ ਫਰਮ ਹੈਗੀ ਆ। ਤੇ ਇਹਨਾਂ ਦੇ ਜਿਹੜੇ ਜੀ ਸੀਓ ਸਾਹਿਬ ਹੈਗੇ ਆ, ਐਸਪੀ ਓਸਵਾਲ ਸਾਹਿਬ, ਉਹਨਾਂ ਨਾਲ ਫਿਰ ਇਹ ਮਾੜੀ ਹੋਈ ਹੈ ਜੀ। 7 ਕਰੋੜ ਰੁਪਏ ਇਹਨਾਂ ਤੋਂ ਲੈ ਗਏ ਐਸਪੀ ਓਸਵਾਲ। ਖਾਸੇ ਆਪਾਂ ਨੂੰ ਪਤਾ ਕਿ ਵੱਡੇ ਪਲੇਅਰ ਨੇ, ਪੰਜਾਬ ਦੇ ਟੋਪ 10 ਤੁਸੀਂ ਕਹਿ ਸਕਦੇ ਹੋ ਪਲੇਅਰਾਂ 'ਚ ਇੱਕ ਨੇ, ਟੋਪ 10, ਟੋਪ 15 'ਚ। ਤੇ ਵਰਧਮਾਨ ਟੈਕਸਟਾਈਲ, ਆਪਾਂ ਨੂੰ ਪਤਾ ਓਸਵਾਲ ਨਾਂ ਤੋਂ ਜਿਹੜਾ ਬ੍ਰਾਂਡ ਵਿਕਦਾ ਗਾ, ਜੀ ਉਹ ਇਹੀ ਨੇ। ਤੇ ਵਰਧਮਾਨ ਟੈਕਸਟਾਈਲ ਦੇ ਚੇਅਰਮੈਨ ਮੈਨੇਜਮੈਂਟ ਉਹ ਹੈਗੇ ਆ। ਤੇ ਇਸ ਤੋਂ ਇਲਾਵਾ ਵਰਧਮਾਨ ਦੇ ਹੋਰ ਵੀ ਕਈ ਸਾਰੇ ਕੰਮ ਨੇ। ਤੇ ਉਹਨਾਂ ਨਾਲ ਇਹ 7 ਕਰੋੜ ਦੀ ਠੱਗੀ ਹੋਈ। ਹਾਲਾਂਕਿ ਈਡੀ ਨੇ 5-6 ਸੂਬਿਆਂ ਦੇ ਵਿੱਚ ਛਾਪੇਮਾਰੀਆਂ ਕੀਤੀਆਂ ਨੇ, ਇੱਕ ਜਾਣੇ ਨੂੰ ਗ੍ਰਿਫਤਾਰ ਵੀ ਕੀਤਾ ਹੈ। ਦੇਖਦੇ ਹਾਂ ਉਹਦੇ ਕੋਲ ਕੀ ਨਿਕਲਦਾ ਗਾ, ਪਰ ਖਾਸਾ ਵੱਡਾ ਇਹ ਮਾਮਲਾ ਹੈਗਾ। ਅਮਰ ਸਿੰਘ ਚਾਹਲ ਨੂੰ ਤਾਂ ਸੁਸਾਈਡ ਹੀ ਕਰਨਾ ਪੈ ਗਿਆ ਸੀਗਾ। ਹਾਲਾਂਕਿ ਜੀ ਉਹਨਾਂ ਦੀ ਦੂਜੀ ਸਰਜਰੀ ਵੀ ਹੋ ਚੁੱਕੀ ਹੈਗੀ ਆ। ਉਹਨਾਂ ਨੂੰ ਦੱਸਿਆ ਜਾ ਰਿਹਾ ਹੈਗਾ ਕਿ ਉਹ ਖਤਰੇ ਤੋਂ ਬਾਹਰ ਨੇ। ਜੀ। ਪਰ ਇੱਥੇ ਸਵਾਲ ਤਾਂ ਇਹ ਉੱਠਦਾ ਹੈ ਨਾ, ਜੇਕਰ ਉਹ ਇੰਨੇ ਜ਼ਿਆਦਾ ਸ਼ਾਤਰ ਨੇ ਤਾਂ ਫਿਰ ਇੰਟੈਲੀਜੈਂਸੀ ਕੀ ਕਰ ਰਹੀ ਹੈ, ਪੰਜਾਬ ਸਰਕਾਰ ਕੀ ਕਰ ਰਹੀ ਹੈ? ਇਹ ਵੀ ਤਾਂ ਸਵਾਲਾਂ ਦੇ ਘੇਰੇ 'ਚ ਆਉਣ ਵਾਲੀ ਚੀਜ਼ ਹੈ ਨਾ। ਕਿਉਂ ਏਦਾਂ ਬਾਰ-ਬਾਰ ਠੱਗੀਆਂ ਹੋ ਰਹੀਆਂ ਨੇ? ਨਹੀਂ, ਨਹੀਂ, ਬਿਲਕੁਲ ਤੁਸੀਂ ਕਹਿ ਰਹੇ ਹੋ ਕਿ ਸਹੀ ਕਹਿ ਰਹੇ ਹੋ ਕਿ ਬਾਰ-ਬਾਰ ਜਿਹੜੀਆਂ ਠੱਗੀਆਂ ਹੋ ਰਹੀਆਂ ਨੇ, ਉਹਨੂੰ ਲੈ ਕੇ ਸਵਾਲ ਤਾਂ ਹੈ ਹੀ। ਅਤੇ ਇਹ ਜਿਹੜੀ ਡਿਜੀਟਲ ਠੱਗੀਆਂ ਹੋ ਰਹੀਆਂ ਨੇ, ਇਹਨਾਂ ਨੂੰ ਰੋਕ ਤਾਂ ਪਾ ਨਹੀਂ ਰਿਹਾ। ਅਮਿਤਾਭ ਬੱਚਨ ਦਾ ਉਹ ਜਿਹੜਾ ਮੈਸੇਜ ਬੋਲਦਾ ਸੀਗਾ ਫੋਨ ਕਾਲਸ ਤੇ, ਉਹਨੇ ਕਾਲਰਸ ਨੂੰ ਪਰੇਸ਼ਾਨ ਤਾਂ ਕੀਤਾ, ਬਾਕੀ ਕੋਈ ਫਾਇਦਾ ਕੋਈ ਨਹੀਂ ਕੀਤਾ। ਇਹ ਤਾਂ ਜਿਹੜਾ ਹੂੰ ਸਾਈਬਰ ਸਿਕਿਉਰਿਟੀ ਹੈਗੀ ਆ ਇੰਡੀਆ ਦੇ ਵਿੱਚ, ਸਾਈਬਰ ਪੁਲਿਸ ਹੈ ਜਾਂ ਹੋਰ ਚੀਜ਼ਾਂ ਨੇ, ਸਾਈਬਰ ਅਟੈਕ ਜਿਸ ਕਿਸਮ ਦੇ ਇੰਡੀਆ ਦੇ ਵਿੱਚ ਹੁੰਦੇ ਨੇ, ਉਹ ਤਾਂ ਮਤਲਬ ਫਿਰ ਉਹਦਾ ਕੋਈ ਨਾ ਕੋਈ ਤਾਂ ਇਹਨਾਂ ਨੂੰ ਸੋਲਿਡ ਰਾਹ ਲੱਭਣਾ ਪਊਗਾ, ਤਾਂ ਕਿ ਲੋਕ ਘੱਟੋ ਘੱਟ ਇਸ ਜਿਹੜਾ ਇਹ ਸਾਈਬਰ ਕ੍ਰਾਈਮਸ ਹੈਗੇ ਇਹਨਾਂ ਤੋਂ ਸੇਫ ਹੋ ਸਕਣ।
ਜੀ, ਬੜੀ ਲੋੜ ਹੈ ਇਸ ਚੀਜ਼ ਦੀ, ਕਿਉਂਕਿ ਵੱਡਾ ਵਿਅਕਤੀ ਜਿੱਦਾਂ ਹੁਣ ਇਹ ਨੇ, ਇਹ ਤਾਂ ਆਵਾਜ਼ ਵੀ ਪਹੁੰਚਾ ਲੈਣਗੇ, ਕਿਤੇ ਇਹਨਾਂ ਦੀ ਗੱਲ ਵੀ ਹੋ ਜਾਊਗੀ, ਪਰ ਜਿਹੜੇ ਆਮ ਹੂੰ, ਲੋਕ ਨੇ ਜਿਨ੍ਹਾਂ ਦੀ ਇੰਨੀ ਪਹੁੰਚ ਨਹੀਂ ਹੈਗੀ, ਜਦੋਂ ਉਹ ਠੱਗਿਆ ਜਾਂਦਾ ਹੈ, ਉਹ ਸੁਸਾਈਡ ਕਰਦਾ ਹੈ, ਉਹਦੀ ਨਾ ਤਾਂ ਕਿਤੇ ਖਬਰ ਆਉਣੀ ਹੈ ਤੇ ਨਾ ਹੀ ਉਹਦੀ ਕਿਸੇ ਨੇ ਗੱਲ ਵੀ ਕਰਨੀ ਹੈ, ਤਾਂ ਫਿਰ ਹਾਲਾਤ ਹੋਰ ਗੰਭੀਰ ਹੋ ਜਾਂਦੇ ਨੇ। ਸੋ ਇਸ ਤੇ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ, ਧੰਨਵਾਦ।